ਇਹਨਾਂ ਨੇ ਤਾਂ ਖੇਡ ਸਮਝ ਲਿਆ ਹੈ, ਆਏ ਬੇਅਦਬੀਆਂ ਰੁਕਦੀਆਂ ਇਹ। ਜਿੱਥੇ ਪ੍ਰਬੰਧਕ ਉੱਥੋਂ ਤਖਤ ਸਾਹਿਬ ਤੋਂ ਟਾਸਕ ਫੋਰਸ ਭੇਜਣ, ਜਿਹੜੇ ਗੁਰਦੁਆਰੇ ਚਾਹੇ ਕੋਈ ਗੁਰਦੁਆਰਾ ਵੱਡਾ ਚਾਹੇ ਛੋਟਾ ਚਾਹੇ ਕੋਈ ਵੀ ਆ, ਕੋਈ ਡੇਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰ ਪ੍ਰਕਾਸ਼ ਆ, ਜਿੱਥੇ ਜੀ ਉੱਥੇ ਦੋ ਤਿਆਰ ਪ੍ਰਤਿਆਰ ਨਿਹੰਗ ਸਿੰਘ ਜਾਂ ਪਹਿਰੇਦਾਰ ਕੋਈ ਹੋਵੇ, ਵਰਸੇ ਵਾਲੇ ਨਹੀਂ ਖੜੇ, ਦਿਨ ਰਾਤ ਖੜਨੇ ਚਾਹੀਦੇ ਨੇ ਗੁਰੂ ਸਾਹਿਬ ਦੇ ਪਹਿਰੇ ਤੇ। ਰਾਤ ਨੂੰ ਦੋ ਹੋਰ ਹੋਣ, ਦਿਨੇ ਹੋਰ ਹੋਣ। ਜਿਹੜੇ ਗੁਰੂ ਘਰ ਦੇ ਵਿੱਚ ਇਹ ਨਹੀਂ ਹੈ, ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰ ਦੇ ਸਰੂਪ ਹਟਾਏ ਜਾਣ। ਕੌਣ ਕਰੂਗਾ? ਜੇ ਜਥੇਦਾਰ ਦੀਆਂ ਲੱਤਾਂ 'ਚ ਕੰਮ ਨਹੀਂ ਕਰਦਾ, ਭਾਜਾ ਅਸਤੀਫਾ ਦੇ ਕੇ ਜਿੱਧਰ ਮਰਜੀ ਜਾ, ਨਾਲੇ ਧਾਮੀ ਛੱਡੇ, ਅਸੀਂ ਆਪੇ ਪ੍ਰਬੰਧ ਕਰਾਂਗੇ, ਨਿਹੰਗ ਸਿੰਘ ਫੌਜਾਂ ਕਰ ਲੈਣਗੀਆਂ। ਇਹਨਾਂ ਨੂੰ ਕਾਹਦੀਆਂ ਜਥੇਦਾਰੀਆਂ? ਕਾਹਦੇ ਜਥੇਦਾਰ ਨੇ ਇਹ? ਕਾਹਦੇ ਪ੍ਰਧਾਨ ਨੇ ਇਹ ਗੁਰੂ ਘਰਾਂ ਦੇ ਬਣਾਏ? ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਬਾਇਓ ਡਾਟਾ ਇਹਨਾਂ ਕੋਲ ਹੀ ਨਹੀਂ ਹੈਗੇ। ਡੇਰਿਆਂ ਦੇ ਵਿੱਚ ਕਿੰਨੇ ਕਿੰਨੇ ਸਰੂਪ, 200 300 ਸਰੂਪ, 30 40 ਸਰੂਪ, ਇੰਨੇ ਹੁੰਦੇ ਨੇ। ਉਹਨੇ ਸੇਵਾ ਸੰਭਾਲ ਕੌਣ ਕਰੂਗਾ? ਕੌਣ ਪਹਿਰਾ ਦੇਊਗਾ? ਇਹਨਾਂ ਦਾ ਪਿਓ ਦੇਊਗਾ ਪਹਿਰਾ? ਹੁਕਮਨਾਮੇ ਉੱਠੇ ਬੈਠੇ ਜਾਰੀ ਕਰੀ ਜਾਂਦੇ ਨੇ। ਤੁਹਾਡੇ ਵੱਸ ਦਾ ਕੰਮ ਹੈ ਨਹੀਂ ਗਾ, ਤੁਸੀਂ ਤਾਂ ਬਾਦਲਾਂ ਦੇ ਬਸ ਉਹਨੂੰ ਪ੍ਰਮੋਟ ਕਰਨ ਵਾਸਤੇ ਬਣੇ ਹੋਏ ਹੋ, ਹੋਰ ਤੁਹਾਡੇ ਪੱਲੇ ਦੁੱਲੇ ਕੱਖ ਨਹੀਂ ਹੈਗਾ ਇਹਨਾਂ ਦਾ। ਅਸਤੀਫੇ ਦਿਓ, ਘਰਾਂ 'ਚ ਬੈਠੋ, ਪ੍ਰਬੰਧ ਖਾਲਸਾ ਪੰਥ ਆਪੀ ਕਰ ਲੂਗਾ। ਲਾਉਣ ਦੋ ਸਰੂਪ ਚੱਕਣ ਮਹਾਰਾਜ ਦੇ, ਕਿਉਂ ਨਹੀਂ ਇਹ ਕਾਰਵਾਈ ਕਰਦੇ ਇਹਨਾਂ 'ਤੇ? ਕਦੋਂ ਬੇਅਦਬੀਆਂ ਹਟਣਗੀਆਂ? 70% ਬੇਅਦਬੀਆਂ ਸਾਡੇ ਬੰਦੇ ਆਪਦੇ ਕਰਦੇ ਨੇ। ਕਿਤੇ ਗ੍ਰੰਥੀ ਸਿੰਘ ਕਰਦੇ ਨੇ, ਕਿਤੇ ਆਪ ਕਮੇਟੀਆਂ ਉਸ ਵੇਲੇ ਲੜ ਕੇ। ਤੁਹਾਡੇ ਸਾਹਮਣੇ ਨਤੀਜਾ ਜਿਹੜਾ ਕੱਲ੍ਹ ਦੀ ਰਾਤ ਦੀ ਘਟਨਾ, ਇਹ ਆਪਸ ਵਿੱਚ ਰੰਜਿਸ਼ਬਾਜ਼ੀ ਹੋਈ ਆ। ਉਹਨਾਂ ਨੇ ਸਾਰੇ ਦੋਸ਼ੀ ਨੇ, ਸਾਰਿਆਂ ਦੇ ਕਾਲੇ ਮੂੰਹ ਕਰਕੇ ਉੱਥੇ ਫੇਰਿਆ ਜਾਵੇ, ਅਕਾਲ ਤਖਤ 'ਤੇ ਜਾ ਕੇ ਸੱਦਿਆ ਜਾਵੇ। ਜਿਹੜੇ ਉਹਦੇ ਵਿੱਚ ਇੱਕ ਗ੍ਰੰਥੀ ਆ, ਪਿੱਛੇ 20 ਦਿਨ ਹੋ ਘਟਨਾ ਹੋ ਕੇ ਪਟਿਆਲੇ ਜ਼ਿਲ੍ਹੇ ਦੀ ਆ, ਸਨੌਰ ਪਿੰਡ ਦੀ। ਉੱਥੇ ਕੀ ਕਿਹਾ, ਗ੍ਰੰਥੀ ਨੇ ਮਹਾਰਾਜ ਅੰਗ ਪਾੜ ਕੇ ਪੀੜਾ ਸਾਹਿਬ ਥੱਲੇ ਰੱਖਤੇ। ਕੋਈ ਬਾਹਰੋਂ ਆ ਕੇ ਕਰ ਗਿਆ? ਇੰਨੀਆਂ ਬੇਇੱਜ਼ਤੀਆਂ ਅਸੀਂ ਆਪ ਕਰਦੇ ਹਾਂ। ਇਹਨਾਂ ਨੂੰ ਵੱਢ ਕੇ ਕਿਉਂ ਟੰਗਿਆ ਜਾਂਦਾ ਇਹੋ ਜਿਹੇ ਬੰਦਿਆਂ ਨੂੰ? ਸਾਡੇ ਸਰੂਪ ਦੇ ਵਿੱਚ ਬੜੇ, ਕੋਈ ਗ੍ਰੰਥੀ ਬਣ ਗਿਆ, ਕੋਈ ਪ੍ਰਧਾਨ ਬਣ ਗਿਆ। ਇਹਨਾਂ ਨੇ ਮਖੌਲ ਸਮਝ ਰੱਖਿਆ, ਜਿੰਨਾ ਚਿਰ ਸਖਤ ਕਦਮ ਨਹੀਂ ਨਾ ਚੱਕਦੇ, ਉਹਨਾਂ ਚਿਰ ਬੇਅਦਬੀਆਂ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਅਸੀਂ ਤੜਫਦੇ ਰਹਾਂਗੇ। ਜਿੰਨਾ ਕੁ ਜ਼ੋਰ ਅਸੀਂ ਲਾਉਂਦੇ ਹਾਂ, ਭੇਜਦੇ ਹਾਂ। ਹੁਣ ਅਸੀਂ ਹੋਰ ਕੀ ਕਰੀਏ?